लै वेख लो किदां लिबड़ियां खड़ियां। ओ कमले थानू पैसे काहदे दा दिना? ओ पैसे लैंदे हो को माल डंगर दा ख्याल तां रखिया करो। ओ ते लिबड़ियां पईयां ना नुहाइयां। ओ देख बल्ले ओ थोड़े जाननियां दे आ किधरों टोरिया जान रही आ। ओ थानू भी कोई बड़ा दसा पाया कि एक दूसरे दे चुगलियां करी जांदे आ। हड्डियां तो भैन देने थोड़ियां वालियां निकलियां। देख एडा आप फुदरा खुरली दे विच वड़ के खान दिया। ओए बाहर निकल के खलो। देखने वाले ने कहना पता नहीं ये जिन्होंने रखे उन्होंने शौर नहीं हैगा। वो तेरे भी मेरे वाले शौक आ। वो मैं भी छोटा हुंदा खा पी के छाबे दे विच बह जांदा सी, हांडियां चटदा सी। फिर जब मेरा ब्याह होया फिर बड़ी बारिश हुई। वो जे भलिया तेरा किते करना पै गया। वो कणियां दा मौसम देख के सिर चढ़िया। बाहर निकल के खलो। अगो सिर नहीं चकदा एडा मनता बार। आ साऊ आ झोटी, आ वड़ी वाली झाड़ू आ साऊ आ। ओ थानू भी कुछ मिलिया खान नू? तू लत्तां कीती आ लत्त सट लवाई आ मेरा ख्याल आ। तेरा कोई दवाई दारू का बंदोबस्त करदा। ओए खोती दी लत्त सट के लवाती। दुर फिटे मूंह। ओए नकड़दे हो ओया ते भागा वाली खोती आ। ओए केदी वजह तो सारा माल डंगर आया? ओदी लत्त लवाती आ। ओए नकड़दे हो किसे कम दे नहीं तुही। ओया साबू हुण किधर आ गया? ए कोई नवी फटीक ना लैके आया होवे। सलाम अलैकुम भा नीफ। ओ की हाल आ? भा किदां तबीयत से ठीक आ? शुक्र है तू सुना। भा सुना यार। सलाम अलैकुम। किधर? भा तेरे नाल कम सी यार छोटा जिहा। ओ की काम आ? भा खोती ने लत्त आ लत्त किदां हो गई खोती दी? ओए ओने सलाम दुआ वधाउण दई आ। ओ नहीं ओ सट लग गई ओदे रेड़ा उतों दी लंघ गया ही। नहीं भा रेड़ा नंगिया नहीं, तू जान के नंगाया वा। वाकई रेड़ा नंगिया वा। आ रेड़ा लंघ गया उतों दी। बड़ी खोती सी भा। ਇਹ ਖੋਤੀ ਦੀਆਂ ਟੌਰਾਂ ਹੋਈਆਂ ਕਿਤੇ ਸਾਡੇ ਪੂਰੇ ਖਾਨਦਾਨ ਦੇ ਵਿੱਚ ਇਹਨੂੰ ਕਹਿੰਦੇ ਸੀ ਵੀ ਨਹੀਂ ਬਈ ਨੀਫ ਨੇ ਕਰਮ ਵਾਲੀ ਲਿਆਂਦੀ ਆ। नहीं भा ये बड़ी खोती सी, ये आदतों भी खोती सी। ਉਹ ਜਿਹੜੀ ਖੋਤੀ ਆ ਉਹਨੇ ਖੋਤੀ ਹੋਣਾ ਹੋਰ ਇਹ ਕੋ ਅੱਲਾ ਮਾਫੀ ਦੇਵੇ। माशाअल्लाह हुण तुसीं जमीनां लै लियां, जायदादां बन गईयां तुहाडीਆਂ, माल डंगर बथेरा हो गया, ਮਾਲ ਡੰਗਰ ਅੱਲਾ ਨੇ ਬਾਲਾ ਦੇ ਦਿੱਤਾ। डेरा बन गया। ਹੁਣ ਸਾਰੇ ਚੱਕ ਨੂੰ ਪਤਾ ਬਈ ਨੀਫ ਮੌਜੀ ਆਦਮੀ ਆ। ये सारा कोई खोती दी वजह तो है। ਬਈ ਕਰਮਾਂ ਵਾਲਾ ਜਿਹੜਾ ਵੀ ਭਾਗਾਂ ਵਾਲਾ ਜੀ ਆ ਜਾਵੇ हाँ जी, ਫਿਰ ਅੱਲਾ ਮੀਆਂ ਰਹਿਮਤ ਕਰ ਦਿੰਦਾ। तुहाडा खानदान मशहूर है। ਖਾਨਦਾਨ ਮਸ਼ਹੂਰ ਹੋ ਗਿਆ ਇਹਦੀ ਵਜ੍ਹਾ ਤੋਂ। हाँ जी, ਹੁਣ ਕੋਈ ਵੀ ਗੱਲ ਆਉਂਦੀ ਆ ਉਹ ਫੌਰੀ ਕਹਿਣਗੇ ਨੀਫ ਖੋਤੀ ਵਾਲੇ ਕੋ ਚੱਲਦੇ ਆ। ਨੀਫ ਖੋਤੀ ਵਾਲਾ ਸਾਡਾ ਖਾਨਦਾਨ ਖੋਤੀ ਦੀ ਵਜ੍ਹਾ ਤੋਂ ਪਛਾਣ ਹੁੰਦਾ। हाँ जी। ਉਹ ਅੱਜ ਖੋਤੀ माशाअल्लाह अद्धा पिंड तुसीं मुੱਲ ਲੈ ਲਿਆ ਵਾ। ਐਵੇਂ ਹੀ ਆ ਐਵੇਂ ਹੀ ਆ। ਨਹੀਂ ਤੇ ਇਸ ਪਿੰਡ ਦੇ ਵਿੱਚ ਤੁਹਾਡੇ ਵੱਡੇ ਜਿਹੜੇ ਤੁਹਾਡੇ ਵਾਲਦ ਸਾਹਿਬ, ਤੁਹਾਡੇ ਅੱਬਾ ਜੀ, ਹਾਂ ਉਹਨਾਂ ਨੇ ਰੇੜੀ ਤੇ ਅੱਗੇ ਆ ਖੋਤੀ ਜੋਈ ਹੋਣੀ ਤੇ ਕੈਨਾਂ ਪਾਣੀ ਦੀਆਂ ਭਰ ਭਰ ਹਰ ਇੱਕ ਦੇ ਘਰ ਦੇਣੀਆਂ। ਉਦੋਂ 2 ਰੁਪਏ ਕੈਨ ਦਾ ਰੇਟ ਹੁੰਦਾ ਸੀ। ਵੇਲੇ ਵੇਲੇ ਦੀ ਗੱਲ ਆ। ਮੈਂ ਕਹਿੰਦਾ ਵਾਂ ਕਿ ਉਹਨੇ ਪਾਣੀ ਦੇਣਾ ਪੂਰੇ ਪਿੰਡ ਦੇ ਵਿੱਚ ਹਾਂ ਤੇ ਹਰ ਘਰ ਚ ਉਹਨੇ ਬੀਤ ਵੀ ਹੋਣਾ। ਉਹ ਕਿਸੇ ਵੇਲੇ ਨਹੀਂ ਵੀ ਪਤਾ ਲੱਗਦਾ ਕਿਸੇ ਨੂੰ। ਮੈਂ ਕਿਹਾ ਅੱਬੇ ਤੁਹਾਡੇ ਨੇ ਇਸ ਖੋਤੀ ਦੀ ਵਜ੍ਹਾ ਤੋਂ ਸਾਰਾ ਕੁਝ ਬਣਾ ਲਿਆ ਵਾ। ਖੋਤੀ ਦੀ ਵਜ੍ਹਾ ਤੋਂ ਅੱਲਾ ਉਹਨੂੰ ਜਨਤਾ 'ਚ ਘਰ ਦੇਵੇ। ਤੁਹਾਡੇ ਅੱਬੇ ਨੇ ਰੇੜੀ ਦੇ ਅੱਗੇ ਖੋਤੀ ਜੋਈ ਹੋਣੀ। ਅੱਗੇ ਰੇੜੀ ਦੇ ਜੋਈ ਦੀ ਹੋਰ ਪਿੱਛੇ ਬੰਨੀ ਦੀ ਆ। ਨਹੀਂ ਜਦੋਂ ਬੰਨੀ ਦੀ ਉਦੋਂ ਪਿੱਛੇ ਵੀ ਮੰਨ ਲਈਦੀ ਆ, ਜੋਈ ਦੀ ਅੱਗੇ ਹੀ ਆ। ਅੱਗੇ ਜੋਈ ਦੀ ਆ। ਪਿੱਛੇ ਐ ਢਿੱਗ ਲਾਇਆ ਹੋਣਾ ਕੈਨਾਂ ਦਾ। ਇਹ ਪੂਰੇ ਪਿੰਡ 'ਚ ਘਰ ਘਰ ਉਹਨੇ ਪਾਣੀ ਵਾਲਾ ਕੈਨ ਦੇਣਾ। ਐਵੇਂ ਹੀ ਆ ਐਵੇਂ ਹੀ ਆ। ਤੇ ਖੋਤੀ 'ਚ ਮਾਸ਼ਾਅੱਲਾ ਇੰਨੀ ਜਾਨ ਬਈ ਜੁੰਬ ਮੈਂ ਕਹਿੰਦਿਆ ਜਿੰਦ ਬੜੀ ਸੀ ਇਹਦੇ ਵਿੱਚ। 3 ਢਿੱਗ ਕੈਨਾਂ ਦੇ ਹੋਣੇ ਤੇ ਇਹਨੇ ਭਾਈ ਦੀ ਨੇ ਆਉਣਾ। ਭਾਈ ਦੇ ਦਲੰਗੇ ਮਾਰਦੀ ਜਾਂਦੀ ਸੀ। ਕੋਈ ਜੰਪ ਵੀ ਆ ਜਾਂਦਾ ਸੀ, ਐ ਮਿੰਟ 'ਚ ਟਪਾਉਂਦੀ ਸੀ। ਛਾਲਾ ਮਾਰਦੀ ਜਾਂਦੀ ਛਾਲਾ। ਕਈ ਵਾਰੀ ਤੇ ਤੁਹਾਡਾ ਅੱਬਾ ਜੰਪ ਤੋਂ ਥੱਲੇ ਡਿੱਗਦਾ ਸੀ, ਉੱਤੇ 3-4 ਕੈਨ ਡਿੱਗ ਪੈਂਦੇ ਸੀ। ਉਹ ਵਿੱਚ ਜੰਪ ਬਾਹਲਾ ਵੱਡਾ ਵੀ ਆ ਜਾਂਦਾ ਨਾ ਫਿਰ ਬੰਦਾ ਆਪਣੇ ਆਪ ਨੂੰ ਨਹੀਂ ਕਾਬੂ ਰੱਖਦਾ। ਹਾਂਜੀ, ਇਹ ਖੋਤੀ ਦੀ ਵਜ੍ਹਾ ਤੋਂ ਤੁਹਾਡੇ ਅੱਬੂ ਦੇ ਸੱਟਾਂ ਵੀ ਬਹੁਤ ਲੱਗਦੀਆਂ ਰਹੀਆਂ, ਲੇਕਿਨ ਇਹਦੇ ਨਾਲ ਵਫਾ ਕੀਤੀ ਉਹਨਾਂ ਨੇ। ਐਸਾ ਪਿਆਰ ਤੁਹਾਡੇ ਬਜ਼ੁਰਗ ਮਸ਼ਹੂਰ ਸਨ
ਬਈ ਵੀ ਉਹ ਤੂੰ- ਘਰ ਵਾਲੀ ਨੂੰ ਜੋ ਮਰਜ਼ੀ ਕਹਿ ਦੇਵੇ ਖੋਤੀ ਦੇ ਮਤਲਬ ਗੱਲ ਨਹੀਂ ਸੁਣ ਸਕਦਾ। ਘਰ ਵਾਲੀ ਰੁੱਸ ਕੇ ਜਾਂਦੀ ਆ ਸਹੁਰੇ, ਘਰ ਵਾਲੀ ਰੁੱਸ ਕੇ ਜਾਂਦੀ ਆ ਪੇਕੇ ਜਾਵੇ, ਖੋਤੀ ਨਹੀਂ ਕਿਤੇ ਅੱਗੇ ਪਿੱਛੇ ਹੋਣ ਦਿੰਦਾ ਸੀ। ਓਏ ਹਾਂ ਕਿਹੜੀਆਂ ਗੱਲਾਂ ਕਰੀ ਜਾਣਾ? ਇਹ ਸਾਰਾ ਪਿੰਡ ਗੱਲਾਂ ਕਰਦਾ, ਮੈਂ ਤਾਂ ਸੁਣੀਆਂ ਹੀ ਆ ਜੀ। ਉਹ ਜਹਾ ਕੰਮ ਕਰ, ਪਿੰਡ ਵਿੱਚ ਕੋਈ ਜ਼ਰੂਰਤ ਨਹੀਂ ਕਰਦਾ, ਉਹਨਾਂ ਨੂੰ ਪਤਾ ਨੀਫ ਵੇਰਿਆ ਚੰਗਾ ਨਹੀਂ ਹੈ। ਗੱਲ ਤੇ ਸਹੀ ਆ। ਔਰ ਦੂਸਰੀ ਗੱਲ ਇਹ ਆ, ਆਪਣੇ ਘਰਦਿਆਂ ਨੂੰ ਤੁਹਾਡਾ ਬਜ਼ੁਰਗ ਭਾਲ ਤਾਫ ਅੱਬਾ ਤੁਹਾਡਾ ਪਰਦਾ ਕਰਾਵੇ ਨਾ ਕਰਾਵੇ, ਖੋਤੀ ਨੂੰ ਪਰਦਾ ਕਰਾਉਂਦਾ ਸੀ। ਪਹਿਲਾ ਸੂਟ ਇਸ ਘਰ ਦੇ ਵਿੱਚ ਤੁਹਾਡਾ ਜਿਹੜਾ ਘਰ ਆ, ਤੁਹਾਡੀ ਮਾਂ ਵਾਸਤੇ ਨਹੀਂ ਆਇਆ, ਇਸ ਖੋਤੀ ਵਾਸਤੇ ਆਇਆ ਸੀ। ਉਹ ਚੱਜ ਦੀ ਗੱਲ ਕਰ ਓਏ, ਚੱਜ ਦੀ ਗੱਲ ਕਰ। ਤੇ ਤੁਹਾਨੂੰ ਫਿਰ ਤੁਹਾਡੇ ਬਜ਼ੁਰਗਾਂ ਦਾ ਪਤਾ ਹੀ ਨਹੀਂ ਹੈਗਾ। ਸਾਨੂੰ ਸਾਡੇ ਪੇ ਨੇ ਦੱਸਿਆ ਕਿ ਆਪਣੇ ਮਾਲ ਡੰਗਰ ਦੀ ਤੁਸੀਂ ਟਹਿਲ ਸੇਵਾ ਕਰੋਗੇ, ਅੱਲਾ ਮੀਆਂ ਖੁਸ਼ ਹੋ ਕੇ ਤੁਹਾਡਾ ਰਿਜ਼ਕ ਵਧਾ ਦਊ। ਇਦਾਂ ਹੀ ਮੈਂ ਕਿਹਾ ਕਈ ਵਾਰੀ ਜਦੋਂ ਭਾਲ ਤਾਫ ਆਪਣੇ ਸਹੁਰੇ ਜਾਂਦਾ ਸੀ, ਹਾਂ ਘਰ ਦੀ ਬਜਾਏ ਖੋਤੀ ਨਾਲ ਚੱਲ ਜਾਂਦਾ ਸੀ। ਓਏ ਆਹੋ ਸਵਾਰੀ ਉਦੋਂ ਘੱਟ ਵੱਧ ਹੀ ਹੁੰਦੀ ਸੀ, ਕਿਸੇ ਵੇਲੇ ਸ਼ੰਕਲ ਪੈਂਚਰ ਹੋ ਜਾਣਾ, ਹਾਂਜੀ ਬੁੱਢੇ ਨੇ ਮੈਨੂੰ ਆਖਣਾ ਵੀ ਨੀਫ ਰੇੜਾ ਜੋੜ, ਮੈਂ ਰੇੜੀ ਜੋੜਨੀ, ਬੁੱਢੇ ਨੇ ਇੱਥੇ ਬੈਗ ਚੱਲ ਜਾਣਾ। ਮੈਂ ਕਿਹਾ ਇੱਕ ਵਾਰੀ ਉਹਦੇ ਸਹੁਰਿਆਂ ਨੇ, ਤੇਰੇ ਨਾਨਕਿਆਂ ਨੇ ਭਾ ਹਾਂ ਤੇਲ ਚੋਂ ਬਗੈਰ ਇਹ ਖੋਤੀ ਅੰਦਰ ਨਗਾਈ ਆ, ਤੇ ਭਾਲ ਤਾਫ ਵਾਪਸ ਲੈ ਆਇਆ ਖੋਤੀ, ਤੇ ਕੁੱਟ ਕੇ ਤੇਰੀ ਮਾਂ ਭੇਜਤੀ ਉੱਥੇ ਉਹਨੇ ਕਿਹਾ ਇਹ ਸਾਡੀ ਕਦਰ ਨਹੀਂ ਕਰਦੇ। ਓਏ ਐਵੇਂ ਨਕੜਮੀਆਂ ਗੱਲਾਂ ਨਾ ਕਰ। ਕਿੱਥੋਂ ਆਇਆ? ਭਾ ਮੈਂ ਘਰੋਂ ਆਇਆ, ਤੇਰੇ ਨਾਲ ਜ਼ਰੂਰੀ ਕੰਮ ਸੀ ਯਾਰ। ਚਾਹ ਤਾਂ ਘੁੱਟਦੇ ਆ, ਹੁਣੇ ਖੋਤੀ ਚੋਈ ਆ। ਨਹੀਂ ਭਾ ਖੋਤੀ ਵਾਲੀ ਚਾਹ? ਖੋਤੀ ਤੂੰ ਓਏ ਇਹਦੇ ਦੁੱਧ ਨੂੰ ਤੂੰ ਕੀ ਕਹਿਣਾ? ਭਾ ਖੋਤੀ ਦੇ ਦੁੱਧ ਦੀ ਚਾਹ ਕੌਣ ਪੀਂਦਾ ਯਾਰ? ਓਏ ਜਹਾ ਕੰਮ ਕਰ, ਤੈਨੂੰ ਇਹਦਾ ਪਤਾ ਲੱਗ ਜਵੇ ਤੂੰ ਸਾਰੀ ਜ਼ਿੰਦਗੀ ਇਹਦਾ ਦੁੱਧ ਪੀਵੇਂ। ਇਹ ਤੂੰ ਚਾਹ ਪੀਵੇਂਗਾ ਤੈਨੂੰ ਸਰਦੀਆਂ 'ਚ ਹੁੱਥੂ ਨਹੀਂ ਆਊ, ਤੈਨੂੰ ਜ਼ੁਕਾਮ ਨਹੀਂ ਆਊ, ਤੁਹਾਡੇ ਘਰ ਸੋਕੜਾ ਬੱਚਾ ਨਹੀਂ ਹੋਊ ਕੋਈ। ਉਹ ਗੱਲ ਸੁਣੀ ਆ ਹੁਣੇ ਮੈਂ ਬੰਨੀ ਆ ਤੈਨੂੰ ਇਹਦੇ ਕਿੱਕਰ ਥੱਲੇ, ਇਹ ਸਾਰੀ ਜ਼ਿੰਦਗੀ ਉਧਰ ਬੋਰ ਥੱਲੇ ਬੱਧੀ ਆ। ਅੱਛਾ ਉਹ ਜੀ। ਜਿਹਦੀ ਮਿਸਾਲ ਨਹੀਂ ਬਣੀ, ਮੁੜ ਕੇ ਖੋਤੀ ਬੋਰ ਥੱਲੇ। ਹਾਂਜੀ ਉਹ ਇਹ ਆ ਖੋਤੀ, ਇਹਦਾ ਦੁੱਧ ਪੀਵੇਂਗਾ ਐਦਾਂ ਲਿਸ਼ਕੇਗਾ ਤੂੰ, ਐਦਾਂ ਲਿਸ਼ਕੇਗਾ। ਨਹੀਂ ਭਾ ਤੂੰ ਆਪ ਹੀ ਪੀ, ਮਾਸ਼ਾਅੱਲਾ ਠੀਕ ਆ ਤੇਰਾ ਯਾਰ ਰੰਗ ਰੂਪ। ਮੈਂ ਆਪਣੀ ਜਾਰਵੀ ਤੇ ਨਿਭਾਉਣੀ ਆ ਕਿ ਨਹੀਂ? ਉਹ ਭਾਵੇਂ ਦੁੱਧ ਦਾ ਛੰਮਾ ਪੀ ਲੈ, ਪੀ ਲੈ, ਉਹ ਘਰ ਤੂੰ ਦੜੰਗੇ ਮਾਰਦਾ ਜਾਏਗਾ। ਲੇਕਿਨ ਵੇਖ ਲਓ ਤੁਹਾਡੇ ਵਾਲਦ ਸਾਹਿਬ ਬਜ਼ੁਰਗ ਫੌਤ ਹੋ ਗਏ, ਖੋਤੀ ਮਾਸ਼ਾਅੱਲਾ ਅੱਜ ਵੀ ਜਵਾਨ ਆ। ਤੂੰ ਖੋਤੀ ਨੂੰ ਨਜ਼ਰ ਲਾਣੀ ਆ, ਇਧਰੋਂ ਚੁੱਕ ਮੰਜਾ, ਇਧਰੋਂ ਮੰਜਾ ਚੁੱਕ, ਨਜ਼ਰ ਕਿਹੜੀ ਗੱਲੋਂ ਲਾ ਨਵੇਂ ਰਹੀ ਯਾਰ? ਬਾਜ ਨਾ ਬਾਦਾਈ, ਚੱਕ ਉਧਰੋਂ ਚੱਕ, ਕਿੱਧਰ ਜਾਣਾ? ਉਧਰੋਂ ਕਰ। ਮੈਂ ਤੇਰੀ ਨਜ਼ਰਾਂ ਤੋਂ ਖੋਤੀ ਪਰੇ ਕਰਨੀ ਆ। ਹੁਣ ਬਹਿ ਜਾ, ਤੈਨੂੰ ਇਸ ਭਾਗਾਂ ਵਾਲੀ ਖੋਤੀ ਦਾ ਦੱਸਾਂ। ਮੈਂ ਹੁਣ ਤੈਨੂੰ 2 ਘੁੱਟ ਚਾਹ ਦੇ ਦੇਣੇ ਸੀ, ਉਹ ਵੀ ਨਹੀਂ ਤੈਨੂੰ ਦੇਣੇ। ਨਹੀਂ ਮੈਂ ਨਹੀਂ ਪੀਣੀ ਚਾਹ। ਖੋਤੀ ਦੇ ਦੁੱਧ ਦੀ ਪੀਤੀ ਹੋਈ ਚਾਹ ਤੈਨੂੰ ਜ਼ਿੰਦਗੀ 'ਚ ਚੜ ਜਾਵੇ ਸਾਹ। ਵਾਹ ਬਈ ਵਾਹ। ਆਹਾ ਖੋਤੀ ਦੇ ਦੁੱਧ ਦੀ ਚਾਹ ਭਾ ਤੂੰ ਹੀ ਪੀ, ਖੋਤੀ ਦੇ ਦੁੱਧ ਦੀ ਚਾਹ ਅਸੀਂ ਸਾਰੀ ਜ਼ਿੰਦਗੀ ਨਹੀਂ ਪੀਤੀ। ਉਤੋਂ ਆ ਵੇਖ ਲੈ, ਟਗਾ ਇਹਦੀ ਜੇਬ 'ਚ ਨਹੀਂ ਤੇ ਅੱਡੀ ਇਹਦੀ ਜ਼ਮੀਨ ਤੇ ਨਹੀਂ ਲੱਗਣ ਦਈ। ਇਹ ਕਿਹੜੀ ਖੋਤੀ ਲਈ ਫਿਰੰਦੇ ਆ ਵਾ ਤਿੰਨਾਂ ਲੱਤਾਂ ਵਾਲੀ, ਚੌਥੀ ਲਾਤੀ ਹੈ ਨਹੀਂ। ਆ ਜਾ ਆ ਜਾ, ਖੋਤੀ 'ਚ ਨਕਸ ਕੱਢਦਾ ਤੂੰ, ਇਹਦਾ ਰਿਸ਼ਤਾ ਕਰਨਾ ਆ। ਜਿੱਡਾ ਤੁਸੀਂ ਖੋਤੀ ਨਾਲ ਪਿਆਰ ਕਰਦੇ ਹੋ, ਮੈਨੂੰ ਇੰਜ ਲੱਗਦਾ ਵੀ ਤੁਸੀਂ ਕਿਸੇ ਵਿਆਹ ਦੇ ਉੱਤੇ ਖੋਤੀ ਕਰਕੇ ਤੇ ਪ੍ਰਾਹੁਣਿਆਂ ਨੂੰ ਵੀ ਖਵਾ ਦੇਣੀ ਹੈ। ਉਹ ਜਾ, ਸਾਡੇ ਕੋਲ ਆਪਣਾ ਬਥੇਰਾ ਮਾਲ ਡੰਗਰ ਹੈ, ਕੋਈ ਝੋਟਾ ਕਰ ਲਾਂਗੇ, ਅਸੀਂ ਇਹਨੂੰ ਕੋ ਕਰਨਾ? ਮੈਨੂੰ ਤਾਂ ਇਹ ਨਸੀਬਾਂ ਵਾਲੀ ਆ, ਭਾਗਾਂ ਵਾਲੀ ਆ, ਭਾਗਾਂ ਵਾਲੀ ਆ, ਇਹ ਰੇੜੀ ਵਾਲੀ ਆ। ਅਸੀਂ ਨਹੀਂ ਇਹਨੂੰ ਉੱਜਵਾ ਕਰਨਾ। ਉਹ ਕੋ ਹੋਰ ਲੱਗੇ ਹੋਣਗੇ ਜਿੱਥੇ ਖੋਤੇ ਖਾਂਦੇ ਆ। ਇਹ ਖੋਤੀ ਨਸੀਬਾਂ ਵਾਲੀ, ਕਰਮਾਂ ਵਾਲੀ, ਉਹਦੀ ਖਲੋਣੀ ਦੱਸ ਰਹੀ ਆ। ਅੱਜੀ ਇਹ ਬੱਬਰ ਸ਼ੇਰ ਨਹੀਂ ਏ, ਤੇਰੀ ਪੂੰਛ ਹਿਲਾਉਣ ਦਾ ਜਵਾਬ ਨਹੀਂ, ਆ ਤੇਰੇ ਸਿਰ ਹਿਲਾਉਣ ਦਾ ਜਵਾਬ ਨਹੀਂ। ਨਹੀਂ ਚੋਰ ਸਾਹਿਬ ਤੁਸੀਂ ਵੀ ਮਾਂ ਨਾਲੋਂ ਬਹੁਤਾ ਇਹਦੇ ਨਾਲ ਪਿਆਰ ਕੀਤਾ। ਓਏ ਸ਼ਰਮ ਕਰ ਓਏ, ਮਾਮਾ ਹੁੰਦੀਆਂ, ਖੋਤੀਆਂ ਹੁੰਦੀਆਂ। ਤੈਨੂੰ ਮਾਂ ਖੋਤੀ 'ਚ ਫਰਕ ਨਹੀਂ ਲੱਗਦਾ? ਉਹ ਆਇਆ ਕਿੱਥੋਂ ਤੂੰ? ਨਹੀਂ ਤੁਹਾਡੇ ਅੱਬਾ ਜੀ ਵੀ ਤੁਹਾਨੂੰ ਅਕਸਰ ਕਹਿੰਦੇ ਸੀ, ਉਹ ਖੋਤੀ ਦੇ ਆ ਕਿੱਥੇ ਚੱਲਾਂ। ਨਹੀਂ ਤੂੰ ਮੇਰੀ ਖੋਤੀ ਦਾ ਇੰਨਾ ਜ਼ਿਕਰ ਕਿਉਂ ਕਰ ਰਿਹਾ? ਅੱਜ ਕੰਮ ਕੀ ਆ? ਭਾ ਨਹੀਂ ਫਿਆ, ਖੋਤੀ ਦਾ ਤਸਕਰਾ ਤੇ ਮੈਂ ਆਪੇ ਹੀ ਕਰਨਾ। ਆਪਣੇ ਪਿੰਡ ਦੇ 2 ਹੀ ਤੇ ਬੰਦੇ ਮਸ਼ਹੂਰ ਆ, ਇੱਕ ਨੀਵਾ ਖੋਤੀ ਵਾਲਾ ਤੇ ਦੂਜਾ ਬੂਟਾ ਪਾਪੜਾ ਵਾਲਾ। ਉਹ ਫਿਰ ਤੈਨੂੰ ਪਤਾ ਹੀ ਆ। ਭਾ ਅਸੀਂ ਖੋਤੀ ਫਿਰ ਜਦੋਂ ਕੱਢੀ ਨਾ ਰੋਡ ਤੇ, ਹਾਏ ਹਾਏ ਤੇ ਦੁਕਾਨਦਾਰਾਂ ਨੇ ਮੂੰਹ ਚੱਕ ਕੇ ਦੇਖੇ ਨੀਫਾ ਜਾ ਰਿਹਾ। ਮੈਂ ਕਹਿੰਦਾ ਇਹ ਖੋਤੀ ਨੇ ਕਦੀ ਆਪਣੇ ਨਾਲ ਕਾਰ ਨਹੀਂ ਰਲਣ ਦਿੱਤੀ, ਇੰਨੀ ਦੌੜ ਇਹਦੀ।
ਓਏ ਹੋਏ ਮੈਂ ਮਹੀਨੇ ਬਾਅਦ ਦੀਆਂ ਖੁਰੀਆਂ ਚੇਂਜ ਕਰਵਾ ਦਿੰਦਾ। ਮੈਂ ਕਹਿੰਦਾ ਕਿਆ ਬਾਤ ਆ ਭਾ ਇਹਦੀ, ਇਹ ਹੁਣ ਲੱਤ ਵੀ ਚੇਂਜ ਕਰਾ ਜਿਹੜੀ ਖਰਾਬ ਹੋ ਗਈ। ਉਹ ਬਾਹਰ ਰੇੜਾ ਉੱਤੋਂ ਲੰਘ ਗਿਆ, ਮੈਂ ਉਹਦਾ ਭੜਸਦ ਕਰ ਰਿਹਾ। ਇਹ ਕੱਲ ਤੱਕ ਠੀਕ ਹੋ ਜੂਗੀ ਨਾ ਭਾ? ਹਫਤਾ ਖੰਡ ਲੱਗਣਾ, ਮੈਂ ਉਹਨੂੰ ਹੁਣ ਨਾਰ ਚ ਖੜੀ ਕਰਨਾ। ਚੱਲ ਕੋਈ ਨਹੀਂ, ਹਫਤਾ ਖੰਡ ਲੱਗ ਵੀ ਜਾਵੇ, ਸਾਨੂੰ ਤਾਂ ਚਾਹੀਦੀ ਵੀ 10 ਦਿਨਾਂ ਬਾਅਦ ਆ। ਕੰਮ ਕੀ ਆ? ਭਾ ਕੰਮ ਦੱਸਣ ਵਾਲਾ ਨਹੀਂ ਹੈ। ਉਹ ਕਿਉਂ ਨਹੀਂ ਦੱਸਣ ਵਾਲਾ? ਕਿਹੜਾ ਕੰਮ ਕਰਨਾ ਤੂੰ? ਉਹ ਨਹੀਂ ਭਾ, ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ। ਗੱਲ ਇਹ ਆ ਕਿ ਤੈਨੂੰ ਪਤਾ ਵਾ ਕਿ ਸਾਡੇ ਕੋਲ ਇੱਕ ਘੋੜਾ ਹੁੰਦਾ ਸੀ। ਆਹੋ, ਸ਼ੌਂਕ ਤਾਂ ਤੁਹਾਨੂੰ ਵੀ ਬਥੇਰਾ ਮਾਲ ਡੰਗਰ ਰੱਖਣ ਦਾ। ਚੀਨਾ ਘੋੜਾ। ਚੀਨੇ ਘੋੜੇ ਦਾ ਇੱਕ ਟੌਰ ਸੀ, ਤੇਰੇ ਪੇ ਨੇ ਰੱਖਿਆ ਸੀ, ਮੇਰੇ ਪੇ ਨੇ ਦੱਸਿਆ। ਉਹ ਕਿਸੇ ਨੇ ਖੋਲ ਲਿਆ, 3 ਦਿਨ ਹੋ ਗਏ ਅਸੀਂ ਲੱਭ ਲੱਭ ਕੇ ਫਾਵਾ ਹੋ ਗਏ ਆ। 14 ਪਿੰਡ ਫਿਰ ਲਏ ਆ, ਚੀਨੇ ਦਾ ਪਤਾ ਨਹੀਂ ਉਹ ਲੱਗਣ ਦੇ ਆ। ਓਏ ਚੋਰਾਂ ਦਾ ਕੀ ਪਤਾ ਲੱਗਦਾ, ਸਾਲੇ ਕਿੱਧਰ ਨੂੰ ਲੈ ਜਾਂਦੇ ਆ, ਕਿੱਧਰ ਨੂੰ ਵੇਚ ਛੱਡਦੇ ਆ। 10 ਦਿਨਾਂ ਬਾਅਦ ਨਾ ਨੇਜਾ ਬਾਜੀ ਦਾ ਮੁਕਾਬਲਾ ਵਾ ਕਿਹਦਾ? ਆ ਨਾਲ ਦੇ ਪਿੰਡ ਦੇ ਵਿੱਚ ਮੇਲੇ ਦੇ ਉੱਤੇ। ਉਧਰ ਆਪਣਾ ਅੱਲਾ ਯਾਰ ਕਿਆਂ ਦੇ। ਅੱਲਾ ਯਾਰ ਕਿਆਂ ਦੇ ਨੇਜਾ ਬਾਜੀ ਦਾ ਵਾ ਮੁਕਾਬਲਾ। ਤੇ ਨੇਜਾ ਮੇਰੇ ਕੋਲ ਹੈਗਾ ਤੇ ਘੋੜਾ ਸੀ ਚੀਨਾ, ਉਹ ਕੋਈ ਖੋਲ ਕੇ ਲੈ ਗਿਆ। ਹੁਣ ਨਾ ਮੈਂ ਸੋਚਿਆ ਵੀ ਇਹ ਖੋਤੀ ਦੇ ਉੱਤੇ ਬਹਿ ਕੇ ਨਾ ਆਪਾਂ ਕਿੱਲਾ ਪੁੱਟਣਾ, ਕਿਉਂਕਿ ਖੋਤੀ ਮੈਂ ਦੌੜਦੀ ਵੇਖੀ ਆ। ਇਹ ਚੀਨਾ ਵੀ ਇਹਦੇ ਅੱਗੇ ਕੁਛ ਨਹੀਂ ਸੀ ਹੈਗਾ। ਇਹ ਅਸੀਂ ਚੀਨਾ ਤੇਰੇ ਅੱਗੇ ਧੂੜਾਂ 'ਚ ਵੀ ਨਹੀਂ। ਇਹ ਜਦੋਂ ਦੀ ਤੁਸੀਂ ਖੋਤੀ ਘਰ ਲਿਆਂਦੀ ਆ, ਤੁਹਾਡੀ ਅੱਧੀ ਫੈਮਿਲੀ ਦੌੜ ਗਈ ਹੈ। ਉਹ ਕਹਿੰਦੇ ਯਾਰ ਤੁਹਾਡੇ ਪਿਓ ਨੂੰ ਇਹਨੂੰ ਰੱਖ ਜਾਂ ਸਾਨੂੰ ਰੱਖ। ਭਾ ਇਸ ਖੋਤੀ ਦੇ ਉੱਤੇ ਮੈਂ ਨੇਜਾ ਬਾਜੀ ਦਾ ਮੁਕਾਬਲਾ ਜਿੱਤਣਾ ਹੀ। ਐਸ ਖੋਤੀ ਤੇ? ਹਾਂ, ਤੇ ਭਾ ਇਸ ਖੋਤੀ ਨੂੰ ਡਾਂਸ ਡੂੰਸ ਹੁੰਦਾ, ਕਿਉਂਕਿ ਉਸ ਮੇਲੇ ਦੇ ਉੱਤੇ ਢੋਲ ਢੂਲ ਵੱਜਣੇ ਆ। ਤੇ ਉੱਥੇ ਜਦੋਂ ਢੋਲ ਵੱਜਣ ਤੇ ਇਹ ਖੋਤੀ ਦੇ ਮੈਂ ਉੱਤੇ ਬਵਾਂ, ਇਹ ਵਾਂਗਾ ਇਹਦੀਆਂ ਮੇਰੇ ਹੱਥ 'ਚ ਹੋਣ, ਨੇਜਾ ਮੈਂ ਫੜਿਆ ਵੇ ਹੱਥ 'ਚ, ਤੇ ਇਹ ਥੱਲਿਓਂ ਢੋਲ ਤੇ ਐ ਕਰੇ। ਵਾਹ। ਤੇ ਜਦੋਂ ਇਹਨੇ ਦੌੜਨਾ ਪਹਿਲੇ ਥੱਲੇ ਨਾ ਐ ਕਰਕੇ ਨੀਵੀਂ ਹੁੰਦੀ ਐ ਜੰਪ ਮਾਰ ਕੇ ਐ ਦੌੜੇ। ਮੈਂ ਇੰਜ ਕਿੱਲਾ ਪੁੱਟਾ ਘੁਮਾ ਕੇ ਐ ਕਰਾਂ ਤੇ ਪੂਰਾ ਪਿੰਡ ਵੇਖੇ। ਇੰਜ ਕਰਕੇ ਕਿੱਲਾ ਪੁੱਟਣਾ ਹੀ ਤੇ ਪੂਰੇ ਪਿੰਡ ਚੋਂ ਫਸਟ ਨਾਮ ਜਿੱਤਣਾ ਹੀ। ਸੋਚ ਤਾਂ ਤੇਰੀ ਮੈਨੂੰ ਚੰਗੀ ਲੱਗਦੀ ਆ। ਡਾਂਸ ਕਰ ਲੈਂਦੀ ਆ ਨਾ ਇਹ। ਉਹ ਪੱਠੇ ਦੱਥੇ ਨੂੰ ਮੈਂ ਪਾਉਂਦਾ ਕਿ ਨਰਗਸ ਪਾ ਕੇ ਜਾਂਦੀ ਆ? ਡਾਂਸ ਵੀ ਕਰਦੀ ਹੋਵੇ, ਗੱਭਰੂ ਵੀ ਹੋਵੇ। ਉਹ ਤੂੰ ਇਸ ਤਰ੍ਹਾਂ ਕਰ, ਕਿਸੇ ਹੋਰ ਕੋ ਚਲੇ ਜਾ। ਤੇ 10 ਦਿਨ ਤੂੰ ਇਹਦੀ ਲੱਤ ਠੀਕ ਕਰਾਉਣੀ ਆ, ਉਹਨੇ ਦੇਰ ਤੂੰ ਇਹਦੇ ਕੋਲ ਨਰਗਸ ਕੋ ਪੱਠੇ ਪਵਾ ਲਾ ਜੇ ਇਦਾਂ ਨੱਚਦੀ ਆ। ਉਹ ਕੋਈ ਗੱਲ ਕਰਨ ਵਾਲੀ ਕਰ ਓਏ। ਇਹਨੂੰ ਖਰਾ ਮਹੀਨਾ ਖੰਡ ਲੱਗਣਾ, ਠੀਕ ਹੋ ਜੂਗੀ। ਭਾ ਤੇਰੀ ਮਿਹਰਬਾਨੀ, ਜੇ ਤੇਰੇ ਕੋ ਆ ਹੀ ਗਿਆ, ਖੁਦਾ ਦਾ ਨਾਂ ਹੀ ਦੇ ਦੇ ਮੈਨੂੰ ਖੋਤੀ। ਤੂੰ ਕਿਉਂ ਇਦਾਂ ਟੋਲ ਮਟੋਲ? ਤੂੰ ਮੁਕਾਬਲਾ ਜਿੱਤਣਾ। ਆਹੋ, ਆ ਵੈੜੀ ਲੈ ਜਾ। ਉਹ ਅੱਗੇ ਨੂੰ ਦੌੜਦੀ ਆ, ਇਹਨੇ ਪਿੱਛੇ ਨੂੰ ਦੌੜਨਾ। ਤੇ ਇਹਦੇ ਤੇ ਮੈਂ ਪਿੱਛੇ ਨੂੰ ਬਹਿ ਕੇ ਕਿੱਲਾ ਪੁੱਟੂਗਾ। ਤੂੰ ਤੇ ਮੇਰਾ ਤਮਾਸ਼ਾ ਲਵਾਏਗਾ ਪੂਰੇ ਪਿੰਡ 'ਚ। ਤੇ ਤੂੰ ਮੇਰਾ ਤਮਾਸ਼ਾ ਲਾਉਣ ਡਿਆ। ਤੂੰ ਗੱਲ ਉਹ ਮੇਰੇ ਕਰਨਾ ਕੰਮ ਦੀ ਨੀ। ਖੋਤੀ ਆ, ਤੂੰ ਉਹਨੂੰ ਕਹਿੰਦਾ ਡਾਂਸ ਕਰਦੀ ਹੋਵੇ, ਜੰਪ ਲੈਂਦੀ ਹੋਵੇ। ਮੈਂ ਇਸ ਵੈੜੀ ਤੇ ਬਹਿ ਕੇ ਬਾਗਾ ਪਿੱਛੇ ਨੂੰ ਫੜੀਆਂ ਹੋਣ ਤੇ ਕਿੱਲਾ ਅੱਗੇ ਨੂੰ ਪੁੱਟਾਂ। ਤੂੰ ਗੱਲ ਕਰਨ ਵਾਲੀ। ਉਹ ਇਹਨੂੰ ਲੈ ਕੇ ਖੜ ਕੇ ਤੇ ਵੇਖ, ਕੀ ਵੇਖ? ਦੂਸਰੀ ਝੋਟੀ ਲੈ ਜਾ। ਉਹ ਨਹੀਂ, ਉਹ ਭਾ ਤੇਰੀ ਮਿਹਰਬਾਨੀ ਆ, ਖੋਤੀ ਦੇ ਤੇਰੇ ਕੋਈ ਕੰਮ ਦੀ ਸ਼ੈ ਵਾ, ਨਹੀਂ ਤੇ ਮੈਂ ਤੇ ਤੈਨੂੰ ਮੂੰਹ ਨਾ ਲਾਵਾਂ। ਬੱਲੇ ਉਹ ਤੇਰੇ ਮੂੰਹ ਨਾ ਲਾਵੇਂ। ਤੇ ਮੈਂ ਕਿਹੜੀ ਗੱਲੋਂ ਮੂੰਹ ਲਾਵਾਂ? ਤੇਰਾ ਮੂੰਹ ਹੈਗਾ ਲਾਉਣ ਵਾਲਾ। ਖੋਤੀ ਤੇਰੇ ਕੋਲ ਦੇਣ ਨਹੀਂ, ਤੇਰੇ ਦਿਲ ਤੇ ਭਾਰ ਪੈਣ ਲੱਗ ਪਿਆ ਉਦੋਂ ਦਾ ਵੀ ਕਿਸੇ ਨੇ ਸ਼ੈ ਕਿਉਂ ਮੰਗ ਲਈ ਆ। ਇਹ ਮੇਰੇ ਪੇ ਦੀ ਨਿਸ਼ਾਨੀ ਆ। ਤੇ ਪੇ ਰੱਖ ਲੈਣਾ ਸੀ, ਇਹਨੂੰ ਦਫਨਾ ਦੇਣਾ ਸੀ ਉੱਥੇ। ਪੇ ਦੀ ਨਿਸ਼ਾਨੀ ਮਾਰੋ ਗਿਆ। ਮਾਰੋ ਗਿਆ। ਪੇ ਦੀ ਨਿਸ਼ਾਨੀ ਲੋਕਾਂ ਦੀ ਔਲਾਦ ਹੁੰਦੀ ਆ, ਲੋਕਾਂ ਦਾ ਮਾਲ ਡੰਗਰ ਹੁੰਦਾ ਵਾ। ਤੂੰ ਕੱਲੀ ਖੋਤੀ ਲਈ ਫਿਰਦੇ ਆ। ਓਏ ਕਰਮਾਂ ਵਾਲੀ ਭਾਗਾਂ ਵਾਲੀ ਆ। ਲੈ ਭਾਗਾਂ ਸਾਡੇ ਪੇਰੇ ਨੂੰ ਪਾਲਿਆ ਪੋਸਿਆ। ਬਸ ਕਰ ਮੈਂ ਨਹੀਂ ਜਾਣਦੇ ਵਾ। ਬਸ ਕਰ ਦੇ ਭਾ, ਬਸ ਕਰ ਦੇ। ਇਹਨੂੰ ਨਾ ਤੂੰ ਜਾਣਦੇ ਵਾ। ਏਡੀ ਤੇਰੇ ਪਿਓ ਦੀ ਨਿਸ਼ਾਨੀ ਵੀ ਜਿਹੜੇ ਛੋਟੇ ਭਰਾ ਦੋ ਇਹਦੇ ਚੋਂ। ਉਹ ਕੁਛ ਸ਼ਰਮ ਖਾ ਓਏ, ਛੋਟੇ ਭਰਾ ਇਹਦੇ ਚੋਂ ਆ। ਤੇਰੇ ਕੋਲ ਮੰਗੀ ਲਈ ਸ਼ਾਇਦ ਤੇਰੇ ਕਲੇਜੇ ਨੂੰ ਹੱਥ ਪੈ ਗਿਆ ਵਾ। ਮੈਂ ਉੱਥੇ ਇੱਕ ਦਿਨ ਦੀ ਗੱਲ ਆ, ਮੈਂ ਸ਼ਾਮ ਨੂੰ ਵੇਖੀ ਤੇ ਸਹੀ, ਇਹਨੂੰ ਮੈਂ ਨਾਲ ਇਨਾਮ ਦੇ ਪੈਸੇ ਅੱਧੇ ਤੈਨੂੰ ਦੇ ਦਿਆਂਗਾ। ਹੋਰ ਦੱਸ ਕੀ ਤੂੰ ਚਾਹੁੰਦਾ? ਏਦਾਂ ਕਰ, ਮੇਰੇ ਕੋਲ ਹਫਤਾ ਖੰਡ ਦੁੱਧ ਦਾ ਡੱਬਾ ਲੈ ਜਾ ਕਰ ਇਹਦਾ। ਹਾਂ, ਤੂੰ ਆਪ ਇੰਨਾ ਤੇਜ਼ ਹੋ ਜਾਏਗਾ, ਉੱਥੇ ਜਿਹਦਾ ਮਰਜ਼ੀ ਕਿੱਲਾ ਪੁੱਟਦਾ ਹੀ। ਯਾਨੀ ਤੇਰੇ ਕਹਿਣ ਦਾ ਮਤਲਬ ਦੁੱਧ ਮੈਂ ਪੀਵਾਂ? ਹਾਂ ਖੋਤੀ ਦਾ ਦੁੱਧ ਮੈਂ ਹਾਂ। ਪੀਵਾਂ ਤੇ ਮੈਂ ਵੀ ਤੇਰੇ ਵਰਗਾ ਹੋ ਜਾਵਾਂ? ਹਾਂ। ਉਹ ਜਾ ਪਰੇ। ਹਾਂ, ਤੂੰ ਐਡੀ ਖੋਤੀ ਲਈ ਫਿਰ। ਕੋਈ ਗੱਲ ਨਹੀਂ, ਅੱਜ ਚੀਨੇ ਨੇ ਮੈਨੂੰ ਇਹ ਟਾਈਮ ਵਿਖਾਇਆ। ਚੀਨਾ ਘੋੜਾ ਮੇਰਾ ਹੁੰਦਾ, ਮੈਂ ਤੇਰੀ ਖੋਤੀ ਦੀ ਸ਼ਕਲ ਨਾ ਸੀ ਵੇਖਣੀ। ਉਹ ਜਾ, ਮੈਂ ਤੇਰੀ ਨਹੀਂ ਦੇਖਣੀ ਚਾਹੁੰਦਾ। ਉਹ ਤੇਰੀ ਵੀ ਆਪ ਵੀ ਨਹੀਂ ਵੇਖਣ ਦੇਈ। ਉਹ ਵੇ ਤੇਰੇ ਵੱਲ ਨੂੰ ਉਹ ਲੱਤ ਕੀਤੀ ਜਿਹੜੀ ਟੁੱਟੀ ਆ। ਉਹ ਤੇ ਤਕਲੀਫ ਚ ਆ। ਤੇ ਤੂੰ ਬੜਾ ਪਾਇਓਡੀਨ ਵਾਲਾ ਮੂੰਹ ਉੱਤੇ ਲਾਉਣਾ ਵੀ ਜਿਹੜਾ ਉਹ ਜਹਾ ਕੰਮ ਕਰ, ਐਵੇਂ ਆ ਗਿਆ ਤਕਾਲੀ ਸਿਰ ਖਾਣ। ਤੂੰ ਉਦਾਂ ਹੀ ਕਿਸੇ ਨੂੰ ਕੋਈ ਸ਼ੈ ਦੇ ਕੇ ਰਾਜੀ ਨਹੀਂ ਉਹ ਮੈਂ ਨਹੀਂ ਦਿੰਦਾ ਕਿਸੇ ਨੂੰ। ਤੇਰਾ ਪਿਓ ਵੀ ਇਹੋ ਜਿਹਾ ਸੀ, ਜਿੱਥੇ ਜਿੱਥੇ ਕਹਿਣ ਦਿੰਦਾ ਸੀ ਉੱਥੇ ਜ਼ਲੀਲ ਹੁੰਦਾ ਸੀ, ਉੱਥੇ ਅਗਲੇ ਗਾਲਾਂ ਕੱਢਦੇ ਸੀ ਵੀ ਇਹ ਪਤਾ ਨਹੀਂ ਕਿੱਥੋਂ ਨਲਕੇ ਤੋਂ ਪਾਣੀ ਭਰ ਕੇ ਲਿਆ, ਨਹਿਰ ਵਾਲਾ ਪਾਣੀ ਨਹੀਂ ਹੈਗਾ। ਉਹ ਜਹਾ ਕੰਮ ਕਰ,
ਤੇਰੇ ਪਿਓ ਨੇ ਜਿਹੜਾ ਉੱਥੇ ਸਦਾ ਵਰਤ ਲਾਈ ਸੀ। ਸਦਾ ਵਰਤ ਲਾਈ ਸੀ। ਸਾਰੀ ਜ਼ਿੰਦਗੀ ਤੁਸੀਂ ਖੋਤੀ ਦਾ ਦੁੱਧ ਪੀਤਾ ਵਾ। ਤੁਹਾਨੂੰ ਕੋਈ ਖੋਤੀ ਦਾ ਬੰਦਿਆ ਦੁੱਧ? ਮਿਲਦਾ ਹੀ ਨਹੀਂ। ਤੁਹਾਨੂੰ ਕੋਈ ਵਿਆਹ ਤੇ ਨਹੀਂ ਸਾਦਾ, ਕੋਈ ਘਰ ਰਿਸ਼ਤੇਦਾਰ ਨਹੀਂ ਸਾਦਾ ਤੁਹਾਨੂੰ ਵੀ ਇਹ ਖੋਤੀ ਦਾ ਦੁੱਧ ਪੀਂਦੇ। ਉਹ ਜਾ ਕੰਮ ਕਰ, ਤੈਨੂੰ ਖੋਤੀ ਦੇ ਦੁੱਧ ਦਾ ਪਤਾ ਹੋਵੇ ਤੂੰ ਮਿੰਟਾਂ ਤਰਲੇ ਕਰਕੇ ਲਿਆ ਕੇ ਜਾਵੇਂ। ਖੋਤੀ ਦੇ ਦੁੱਧ ਦਾ ਪਤਾ ਹੋਵੇ। ਜਿਹਨਾਂ ਘਰ ਪਰਾਉਣੇ ਜਾਂਦੇ ਤੁਹਾਡੇ ਭਾਂਡੇ ਵੱਖਰੇ ਕਰ ਦਿੰਦੇ ਆ। ਉਹ ਜਹਾਂ ਕਿਸੇ ਗੰਦੀ ਨਸਲ ਦੇ ਆ। ਉਹ ਜਹਾਂ ਮਾਂ